ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1947 ਦੇ ਵਿੱਚ ਜਦੋਂ ਕਿ ਇੰਟਰਮ ਗਵਰਨਮੈਂਟ ਬਣ ਗਈ ਸੀ, ਬਲਦੇਵ ਸਿੰਘ ਉਸ ਇੰਟਰਮ ਗਵਰਨਮੈਂਟ ਦੇ ਨੁਮਾਇੰਦੇ ਵੀ ਸਨ, ਤੇ ਲਾਰਡ ਐਟਲੀ ਨੇ ਇਹ ਗੱਲ ਕਹੀ ਕਿਉਂਕਿ ਸਿੱਖਾਂ ਦੀ ਮੰਗ ਸੀ ਕਿ ਭਾਈ ਸਾਡਾ ਤੁਸੀਂ ਜੋ ਵੀ ਕਰ ਰਹੇ ਹੋ ਉਹਦੇ 'ਚ ਜੇ ਗਰੁੱਪਿੰਗ ਏ ਜਾਂ ਬੀ ਦੀ ਗੱਲ ਵੀ ਹੋਈ ਜਾਂ ਦੂਜੀ ਹੋਈ ਵੀ ਸਾਨੂੰ ਤੁਸੀਂ ਤੀਸਰੀ ਕੌਮ ਦੇ ਤੌਰ ਤੇ ਮਾਨਤਾ ਤਾਂ ਦਿੱਤੀ ਹੈ ਪਰ ਸਾਡਾ ਤੁਸੀਂ ਕਿਤੇ ਜ਼ਿਕਰ ਹੀ ਨਹੀਂ ਕਰਦੇ। ਸੋ ਉਦੋਂ ਇਹਨੇ ਲਾਰਡ ਐਟਲੀ ਨੇ ਕਿਹਾ ਕਿ ਜੀ ਅਸੀਂ ਹਮਦਰਦੀ ਰੱਖਦੇ ਹਾਂ ਸਿੱਖਾਂ ਨਾਲ ਔਰ ਕੁਝ ਕਰਨਾ ਚਾਹੁੰਦੇ ਹਾਂ, ਬਟ ਆਈ ਕਾਂਟ ਗਿਵ ਵੀਟੋ ਟੂ ਦਾ ਸਿੱਖਸ ਕਿ ਵੀ ਸਿੱਖਾਂ ਨੂੰ ਇਹ ਨਹੀਂ ਹੈ ਵੀ ਉਹ ਡਿਸਾਈਡ ਕਰਨਗੇ ਕਿ ਦੂਜਿਆਂ ਨੇ ਕੀ ਕਰਨਾ। ਸੋ ਮੈਂ ਸਮਝਦਾ ਹਾਂ ਵੀ ਇਹ ਸਿੱਖ ਲੀਡਰਸ਼ਿਪ ਦੀ ਉਸ ਵੇਲੇ ਦੀ ਨਾਅਹਿਲੀਅਤ ਔਰ ਕਮਜ਼ੋਰੀ ਸੀ ਕਿ ਉਹਨਾਂ ਨੇ ਉਸ ਸਾਰੇ ਦੌਰ ਦੇ ਵਿੱਚ ਕੀ ਰੋਲ ਪਲੇ ਕਰਨਾ ਹੈ, ਕਿਵੇਂ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਸਟਰੈਂਥਸ ਨੇ ਉਹਨਾਂ ਨੂੰ ਕੁਝ ਪੋਲੀਟੀਕਲ ਹਾਸਲ ਕਰਨ ਦੇ ਲਈ ਵਰਤਣੇ ਉਹ ਇਸਤੇਮਾਲ ਨਹੀਂ ਕਰ ਸਕੇ। ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਜਿਹੜੇ ਨੇ ਉਹਨਾਂ ਨੂੰ ਕੋਈ ਪਾਕਿਸਤਾਨ ਕਿਸੇ ਨੇ ਟਰੇ ਤੇ ਰੱਖ ਕੇ ਨਹੀਂ ਦਿੱਤਾ ਹੈ, ਨਾ ਅੰਗਰੇਜ਼ ਦੇਣਾ ਚਾਹੁੰਦੇ ਸੀ ਨਾ ਕਾਂਗਰਸ ਚਾਹੁੰਦੀ ਸੀ ਕਿਉਂਕਿ ਜੋ ਹਿੰਦੂ ਬਹੁ ਗਿਣਤੀ ਅੱਜ ਹਾਲ ਮੁਸਲਮਾਨਾਂ ਦਾ ਕਰ ਰਹੀ ਇਹੀ ਬਾਕੀਆਂ ਸਾਰਿਆਂ ਦਾ ਵੀ ਹੋਣਾ ਸੀ। ਪਰ ਉਹਨਾਂ ਦੇ ਕੋਲ ਇੱਕ ਫੋਰਸਾਈਟਡਨੈਸ ਸੀ, ਉਹਨਾਂ ਨੇ ਦੇਖਿਆ ਔਰ ਉਹਨਾਂ ਨੇ ਆਪਣੀ ਉਸ ਕਲੀਅਰ ਥਿੰਕਿੰਗ ਦੇ ਨਾਲ ਫਿਰ ਆਪਣੀਆਂ ਸਟਰੈਂਥਸ ਦੇਖੀਆਂ, ਕਿੱਥੇ ਇਹਨਾਂ ਨੂੰ ਝੁਕਾਉਣ ਦੇ ਲਈ ਕਾਂਗਰਸ ਨੂੰ ਹਿੰਸਾ ਦੀ ਲੋੜ ਹੈ, ਡਾਇਰੈਕਟ ਐਕਸ਼ਨ ਬੰਗਾਲ ਦੇ ਵਿੱਚ ਵੀ ਕੀਤਾ, ਅੰਗਰੇਜ਼ਾਂ ਨੂੰ ਕਿੱਥੇ ਸਨੱਬ ਕਰਨਾ ਇਹ ਵੀ ਕੀਤਾ, ਪਰ ਸਿੱਖ ਲੀਡਰਸ਼ਿਪ ਇਸ ਦੌਰ ਦੇ ਵਿੱਚ ਫੇਲ ਹੋਈ। 1984 ਦੇ ਵਿੱਚ ਅੱਜ ਦੇ ਦਿਨ ਜਿਹੜੀ ਹੈ ਇੰਦਰਾ ਗਾਂਧੀ ਉਹ ਦਰਬਾਰ ਸਾਹਿਬ ਆਈ। ਹੁਣ ਇਹ ਇੱਕ ਜਿਵੇਂ ਦੋ ਦੁਸ਼ਮਣ ਦੀਆਂ ਫੌਜਾਂ ਲੜਦੀਆਂ ਨੇ, ਜਿਹੜਾ ਹਾਰਦਾ ਹੈ ਫਿਰ ਜਿਹੜਾ ਜੇਤੂ ਫੌਜ ਦਾ ਮੁੱਖ ਹੁੰਦਾ, ਪਹਿਲਾਂ ਤਾਂ ਫੌਜੀ ਜਰਨਲ ਆਉਂਦਾ, ਫਿਰ ਜਿਹੜਾ ਵੀ ਉਸ ਦਾ ਹਾਕਮ ਹੁੰਦਾ ਉਹ ਆ ਕੇ ਦੇਖਦਾ ਹੈ ਕਿ ਵੀ ਮੇਰੀ ਪ੍ਰਾਪਤੀ ਕੀ ਹੈ ਜਾਂ ਮੇਰੀ ਫੌਜ ਨੇ ਕਿੰਨੀ ਵੱਡੀ ਫਤਿਹ ਹਾਸਲ ਕੀਤੀ ਹੈ। ਸੋ ਇਸ ਤੋਂ ਪਹਿਲਾਂ ਗਿਆਨੀ ਜ਼ੈਲ ਸਿੰਘ ਆ ਕੇ ਗਿਆ ਸੀ ਬਤੌਰੇ ਪ੍ਰੈਜ਼ੀਡੈਂਟ, ਲੇਕਿਨ ਇੰਦਰਾ ਗਾਂਧੀ ਨੇ ਆ ਕੇ ਜਿਹੜਾ ਉਹ ਉੱਥੇ ਆਪਣਾ ਉਹਨੂੰ ਬੜਾ ਪਬਲਿਸਾਈਜ਼ ਕੀਤਾ ਗਿਆ ਔਰ ਦਿਖਾਇਆ ਗਿਆ ਕਿ ਵਿਦ ਹਿਊਮਿਲਿਟੀ ਔਰ ਫਲਾਣਾ ਤੇ ਢਿਮਕਾ, ਲੇਕਿਨ ਉਹ ਜਿਹੜਾ ਉਦੋਂ ਤੱਕ ਭਾਵੇਂ ਉਹਨੇ ਇਸ ਨੂੰ ਐਜ਼ ਏ ਪੋਲੀਟੀਕਲ ਗਿਮਿਕ ਹੀ ਵਰਤਣਾ ਚਾਹਿਆ, ਲੇਕਿਨ ਜਿਹੜਾ ਵੀ ਹਰ ਐਕਸ਼ਨ ਜਿਹੜਾ ਭਾਰਤੀ ਹਕੂਮਤ ਦਾ ਸੀ ਉਹ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਅੱਗੋਂ ਲੂਣ ਛਿੜਕਣ ਵਾਲਾ ਸੀ। ਔਰ ਇਸ ਗੱਲ ਨੂੰ ਵੀ ਸਿੱਖਾਂ ਨੇ ਇਵੇਂ ਹੀ ਲਿਆ ਕਿ ਇਹ ਹੁਣ ਸਾਡੇ ਅਕਾਲ ਤਖਤ ਨੂੰ ਖੰਡਰਾਤ ਬਣਾ ਕੇ ਔਰ ਸਾਡੇ ਧਾਰਮਿਕ ਥਾਂ ਨੂੰ ਅਪਵਿੱਤਰ ਕਰਕੇ ਇੱਕ ਜੇਤੂ ਲੀਡਰ ਦੇ ਤੌਰ ਤੇ ਇੱਥੇ ਆਈ ਹੈ। ਕਨਿਸ਼ਕਾ ਜਹਾਜ਼ ਦਾ ਜ਼ਿਕਰ ਅਸੀਂ ਆਲਰੇਡੀ ਕੀਤਾ ਜਿਹੜਾ ਕਿ ਇੱਕ ਬੜੀ ਦੁਖਦਾਈ ਘਟਨਾ ਹੈ। 1990 ਦੇ ਵਿੱਚ ਅੱਜ ਦੇ ਦਿਨ ਮੇਜਰ ਬਲਦੇਵ ਸਿੰਘ ਘੁੰਮਣ ਜਿਹੜਾ ਹੈ ਉਹਨੂੰ ਜਿਹੜੀਆਂ ਕੈਟਾਂ ਇਹਨਾਂ ਨੇ ਬਣਾਈਆਂ ਸੀ ਔਰ ਉਹਦੇ 'ਚ ਇੱਕ ਸਾਬਕਾ ਕਾਮਰੇਡਾਂ ਦਾ ਗਰੁੱਪ ਜਿਹਨੂੰ ਸ਼ਹੀਦ ਭਗਤ ਸਿੰਘ ਬ੍ਰਿਗੇਡ ਦਾ ਨਾਮ ਪੁਲਸੀਆਂ ਨੇ ਦਿੱਤਾ ਸੀ, ਉਹਦੇ ਰਾਹੀਂ ਉਹਨਾਂ ਨੇ ਕਿਉਂਕਿ ਉਹਨਾਂ ਨੇ ਦੇਖਿਆ ਕਿ ਵੀ ਜਿਹੜੇ ਹਮਦਰਦੀ ਰੱਖਣ ਵਾਲੇ ਨੇ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦੇ ਲਈ ਜਿਹੜੀ ਹੈ ਹਮਦਰਦੀ ਆਮ ਸਿੱਖਾਂ 'ਚ ਹੈ, ਭੋਗ ਪੈਂਦੇ ਸੀ ਜੁਝਾਰੂ ਜਿਹਨਾਂ ਨੂੰ ਮਾਰਦੇ ਸੀ, ਉਹਨਾਂ ਦੇ ਭੋਗਾਂ ਨੂੰ ਇਹ ਆਰਗੇਨਾਈਜ਼ ਕਰਦੇ ਸੀ। ਸੋ ਇਹ ਜਿਹੜੀ ਇਹਨਾਂ ਨੇ ਇੱਕ ਕੈਟ ਬ੍ਰਿਗੇਡ ਖੜੀ ਕੀਤੀ ਕਾਮਰੇਡਾਂ ਤੇ ਬੇਸਡ, ਉਹਨਾਂ ਨੇ ਭਾਈ ਮਨਵੀਰ ਸਿੰਘ ਚਹੇੜੂ ਜਿਹੜੇ ਕਿ ਖਾਲਿਸਤਾਨ ਕਮਾਂਡੋ ਫੋਰਸ ਦੇ ਪਹਿਲੇ ਜਨਰਲ ਸੀ, ਉਹਨਾਂ ਦੇ ਪਿਤਾ ਜੀ ਨੂੰ ਮਾਰਿਆ ਘਰ ਜਾ ਕੇ ਔਰ ਇਸੇ ਤਰ੍ਹਾਂ ਇਹਨਾਂ ਨੇ ਮੇਜਰ ਬਲਦੇਵ ਸਿੰਘ ਘੁੰਮਣ ਜਿਹੜੇ ਕਿ ਜਿਨ੍ਹਾਂ ਦੇ ਘਰੋਂ ਇਨਫੈਕਟ ਮਨਵੀਰ ਸਿੰਘ ਚਹੇੜੂ ਫੜੇ ਵੀ ਗਏ ਸੀ, ਪਰ ਇਹ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਬੜੇ ਹਮਦਰਦੀ ਰੱਖਣ ਵਾਲੇ ਵੀ ਮੂਵਮੈਂਟ ਸੀ ਔਰ ਥਾਂ ਥਾਂ ਪਹੁੰਚਦੇ ਵੀ ਸੀ। ਇਹਨਾਂ ਨੂੰ ਗ੍ਰਿਫਤਾਰ ਵੀ ਰੱਖਿਆ ਸੰਗਰੂਰ ਦੇ ਵਿੱਚ ਜਿਹੜਾ ਉਸ ਦੇ ਥੱਲੇ ਸ਼ਾਇਦ NSA ਦੇ ਥੱਲੇ, ਔਰ ਬਾਅਦ ਦੇ ਵਿੱਚ ਅੱਜ ਦੇ ਦਿਨ ਕੈਟਾਂ ਨੇ 1990 ਦੇ ਵਿੱਚ ਉਹਨਾਂ ਨੂੰ ਮਾਰਿਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 930 ਦੇ ਵਿੱਚ ਜਿਹਨੂੰ ਦੁਨੀਆ ਦੀ ਸਭ ਤੋਂ ਪੁਰਾਣੀ ਪਾਰਲੀਮੈਂਟ ਕਿਹਾ ਜਾਂਦਾ ਹੈ, ਆਈਸਲੈਂਡ ਪਰਲਸ ਦੇ ਵਿੱਚ ਉਹ ਹੋਂਦ ਦੇ ਵਿੱਚ ਆਈ। 1757 ਜਦੋਂ ਅਸੀਂ ਭਾਰਤ ਦਾ ਇਤਿਹਾਸ ਦੇਖਦੇ ਹਾਂ ਤੇ ਕੁਝ ਜਿਹੜੇ ਸਾਲ ਨੇ ਜਾਂ ਘਟਨਾਵਾਂ ਨੇ ਉਹ ਟਰਨਿੰਗ ਪੁਆਇੰਟ ਨੇ ਹਿਸਟਰੀ 'ਚ। ਸੋ ਅੱਜ ਦੇ ਦਿਨ 1757 'ਚ ਪਲਾਸੀ ਦੀ ਲੜਾਈ ਦੇ ਵਿੱਚ ਲਾਰਡ ਕਲਾਈਵ ਜਿਹੜਾ ਅੰਗਰੇਜ਼ਾਂ ਦਾ ਜਨਰਲ ਸੀ, ਉਹਨੇ ਜਿਹੜਾ ਬੰਗਾਲ ਉਸ ਵੇਲੇ ਦੇ ਬੰਗਾਲ ਦੇ ਵਿੱਚ ਅੱਜ ਦਾ ਬਿਹਾਰ ਔਰ ਉੜੀਸਾ ਇਹ ਵੀ ਸ਼ਾਮਲ ਸੀ, ਇਸ ਬੰਗਾਲ ਦੇ ਜਿਹੜਾ ਸਿਰਾਜੂਦੌਲਾ ਉਹ ਲੜਦਾ ਮਾਰਿਆ ਗਿਆ ਔਰ ਇੱਕ ਗੱਦਾਰ ਜਿਹੜਾ ਮੀਰ ਜ਼ਾਫਰ ਉਸ ਨੂੰ ਖਰੀਦ ਕੇ ਜਿਹੜਾ ਉਹ ਜੰਗ ਦਾ ਰੰਗ ਬਦਲਿਆ ਔਰ ਪਲਾਸੀ ਦੀ ਲੜਾਈ 'ਚ ਅੰਗਰੇਜ਼ ਜੇਤੂ ਰਹੇ। ਸੋ ਇਸ 1757 ਦੀ ਪਲਾਸੀ ਦੀ ਲੜਾਈ ਦੇ ਨਾਲ ਅੰਗਰੇਜ਼ਾਂ ਦੇ ਪੈਰ ਪੱਕੇ ਤੌਰ ਤੇ
ਭਾਰਤ ਦੇ ਵਿੱਚ ਲੱਗ ਗਏ ਔਰ ਬਹੁਤ ਵੱਡੀ ਟੈਰੀਟਰੀ ਬੰਗਾਲ, ਬਿਹਾਰ, ਉੜੀਸਾ ਦੀ ਅੰਗਰੇਜ਼ਾਂ ਦੇ ਸਿੱਧੇ ਕਬਜ਼ੇ ਹੇਠ ਆਈ। ਜੀ 1860 ਦੇ ਵਿੱਚ ਪਹਿਲੀ ਵਾਰ US ਸੀਕ੍ਰੇਟ ਸਰਵਿਸ ਇਹ ਹੋਂਦ ਦੇ ਵਿੱਚ ਆਈ। 1868 ਦੇ ਵਿੱਚ ਕ੍ਰਿਸਟੋਫਰ ਲੈਥਮ ਸ਼ੋਲਜ਼ ਨੇ ਟਾਈਪਰਾਈਟਰ ਉਸ ਦਾ ਪੇਟੈਂਟ ਲਿਆ। ਜੀ ਸੋ ਹੁਣ ਟਾਈਪਰਾਈਟਰ ਟਿਪ ਟਪਾਓ, ਹੁਣ ਅੱਜ ਤੱਕ ਕੰਪਿਊਟਰ ਤੇ ਆ ਗਿਆ, ਹੁਣ ਤਾਂ ਕੰਪਿਊਟਰ ਤੇ ਵੀ ਉਂਗਲਾਂ ਨਹੀਂ ਮਾਰਨੀਆਂ ਪੈਂਦੀਆਂ, ਜੀ ਟੱਚ ਆ ਗਿਆ। ਲੇਕਿਨ ਇਹ ਜਿਹੜਾ ਟਿਪ ਟਪਾਓ ਸੀ ਇਹ 1868 ਦੇ ਵਿੱਚ ਇਹਦਾ ਪੇਟੈਂਟ ਲਿਆ ਸੀ। ਉਹ ਲੋਕਾਂ ਨੇ ਸੋਚਿਆ ਕਿ ਵੀ ਕੁਛ ਨਾ ਕੁਛ ਐਂ ਕਰੀਏ ਤੇ ਕੁਛ ਛਪ ਜਾਏਗਾ ਕਿਤੇ। ਜੀ 1938 ਦੇ ਵਿੱਚ ਸਿਵਲ ਐਰੋਨੌਟਿਕਸ ਅਥਾਰਟੀ ਇਹ ਅਮਰੀਕਾ ਦੇ ਵਿੱਚ ਐਸਟੈਬਲਿਸ਼ ਹੋਈ। ਅੱਜ ਜਦੋਂ ਅਸੀਂ ਜਹਾਜ਼ਾਂ 'ਚ ਟਰੈਵਲ ਕਰਦੇ ਹਾਂ, ਹਜ਼ਾਰਾਂ ਫਲਾਈਟਸ ਰੋਜ਼, ਸੈਂਕੜਿਆਂ 에ਅਰਪੋਰਟਸ, ਸੋ ਇਹ ਸਾਰੀ ਜਿਹੜੀ ਇਹ ਇੰਡਸਟਰੀ ਹੈ ਇਹ ਆਲਮੋਸਟ ਪ੍ਰਾਈਵੇਟ ਹੈ, ਪਰ ਇਹਦੀ ਸ਼ੁਰੂਆਤ 1938 ਦੇ ਵਿੱਚ ਹੋਈ। ਜੀ 1949 ਦੇ ਵਿੱਚ ਪਹਿਲੀ ਵਾਰ 12 ਡਾਕਟਰ ਵਿਮਨ ਜਿਹੜੀਆਂ ਨੇ ਉਹ ਹਾਰਵਰਡ ਮੈਡੀਕਲ ਸਕੂਲ ਚੋਂ ਗ੍ਰੈਜੂਏਟ ਹੋਈਆਂ। 1950 ਦੇ ਵਿੱਚ ਸਵਿਸ ਪਾਰਲੀਮੈਂਟ ਨੇ ਇਹ ਐਲਾਨ ਕੀਤਾ ਕਿ ਜੀ ਉਹ ਔਰਤਾਂ ਨੂੰ ਵੋਟ ਦਾ ਹੱਕ ਨਹੀਂ ਦੇਣਗੇ। 1956 ਚ ਨਾਸਰ ਜਿਹੜਾ ਇਜਿਪਟ ਦਾ ਪ੍ਰੈਜ਼ੀਡੈਂਟ ਬਣਿਆ। 1972 ਦੇ ਵਿੱਚ ਨਿਕਸਨ ਤੇ ਹਾਰਡਮੈਨ ਇਹ CIA ਦਾ ਮੁਖੀ ਸੀ, ਇਹਨਾਂ ਨੇ ਫੈਸਲਾ ਕੀਤਾ ਕਿ ਜੀ ਵਾਟਰਗੇਟ ਨੂੰ CIA ਜਿਹੜੀ ਹੈ ਉਹ ਕਵਰ ਅਪ ਕਰੇਗੀ। ਬਾਅਦ ਚ ਨਿਕਸਨ ਨੂੰ ਰਿਜ਼ਾਈਨ ਕਰਨਾ ਪਿਆ। 1983 ਦੇ ਵਿੱਚ US ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਕਿ ਜਿਹੜੀ ਪ੍ਰੈਜ਼ੀਡੈਂਟ ਦੀ ਵੀਟੋ ਹੈ ਉਹਨੂੰ ਜਿਹੜੀ ਹੈ ਉਹ ਕਾਂਗਰਸ ਅਨਡੂ ਨਹੀਂ ਕਰ ਸਕਦੀ। ਜੀ ਡਾਕਟਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਵਿਸ਼ਵ ਹਿੰਦੂ ਪ੍ਰੀਸ਼ਦ ਦੀ ਆਗੂ ਸਾਧਵੀ ਪ੍ਰਾਚ ਜੀ ਨੇ ਕਿਹਾ ਹੈ ਕਿ ਜਿਹੜੇ ਯੋਗਾ ਦਾ ਵਿਰੋਧ ਕਰਦੇ ਹਨ ਉਹ ਪਾਕਿਸਤਾਨ ਚਲੇ ਜਾਣ। ਜੀ ਡਾਕਟਰ ਸਾਹਿਬ, ਜਿਹੜੇ ਦੂਸਰੇ ਦੇਸ਼ਾਂ 'ਚ ਰਹਿੰਦੇ ਨੇ ਉਹ ਕਿੱਥੇ ਜਾਣ, ਇਹ ਦੱਸ ਦਿਓ ਜਰਾ। ਇਹ ਵੀ ਠੀਕ ਹੈ, ਚੰਦਰਮਾ ਦਾ ਵੀਜ਼ਾ ਤਾਂ ਨਹੀਂ ਦਿੰਦੇ। ਨਹੀਂ, ਹੁਣ ਤਾਂ ਜਿਵੇਂ ਹਿੰਦੂਤਵ ਵਾਲਿਆਂ ਨੇ ਉੱਥੇ ਤਾਂ ਜੋ ਕੀਤਾ ਹੀ ਹੈ, ਬਾਹਰ ਵੀ ਉਹਨਾਂ ਦਾ ਜ਼ੋਰ ਪਿਆ, ਉਹਨੇ ਰੈਂਟ ਤਾਂ ਨਹੀਂ ਦੇਣਾ ਬਾਹਰ ਆਰਾਮ ਦੇ ਨਾਲ, ਪੁੱਠੇ ਤਾਂ ਲਟਕਾ ਦਿੱਤੇ ਨੇ ਯੋਗਾ ਦੇ ਨਾਂ ਥੱਲੇ। ਦੇਖੋ ਗੱਲ ਅਸੀਂ ਕੱਲ ਵੀ ਇਹ ਡਿਸਕਸ ਕੀਤਾ ਸੀ ਕਿ ਆਲਰੇਡੀ ਜਿਹੜਾ RSS ਨੇ ਯੋਗਾ ਦੇ ਨਾਂ ਥੱਲੇ ਹਿੰਦੂ ਧਰਮ ਨੂੰ ਭਾਰਤ ਦਾ ਰਾਜ ਧਰਮ ਐਲਾਨ ਦਿੱਤਾ ਹੈ। ਜੀ ਹਾਲਾਂਕਿ ਮੋਹਨ ਭਾਗਵਤ ਨੇ ਕਿਹਾ ਤਾਂ ਇਹ ਸੀ ਕਿ 2020 ਤੱਕ ਅਸੀਂ ਸਾਰੇ ਭਾਰਤ ਨੂੰ ਹਿੰਦੂ ਬਣਾ ਦੇਵਾਂਗੇ। ਉਹਨਾਂ ਨੇ 1 ਸਾਲ 'ਚ ਏਜੰਡਾ ਪੂਰਾ ਕਰ ਲਿਆ। ਔਰ ਜਿਸ ਤਰੀਕੇ ਨਾਲ ਹੁਣ RSS ਇਸ ਦੇ ਉੱਤੇ ਪੂਰਾ ਇਸ ਨੂੰ ਕੈਸ਼ ਕਰ ਰਿਹਾ, ਜਿਵੇਂ ਉਹਨਾਂ ਨੇ ਹਾਮਿਦ ਅੰਸਾਰੀ ਨੂੰ ਟਾਰਗੇਟ ਕੀਤਾ, ਕਿਉਂਕਿ ਮੁਸਲਿਮ ਪਰਸਨਲ ਲਾਅ ਜਿਹੜਾ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਹੈ, ਉਹਨਾਂ ਦੀ ਇੱਕ ਟਿੱਪਣੀ ਆਈ ਸੀ ਇਸ ਯੋਗਾ ਦੇ ਵਿਰੁੱਧ, ਸੋ ਉਹਨੂੰ ਹੀ ਉਹਨੇ ਰਿਸਪੌਂਡ ਕੀਤਾ। ਉਹਨੇ ਕਿਹਾ ਕਿ ਜੀ ਇਹ ਜਿਹੜਾ ਅਸੀਂ ਪ੍ਰੋਗਰਾਮ ਲਿਖਿਆ ਇਹ ਬਿਲਕੁਲ ਜਿਹਨੂੰ ਇਹ ਨਹੀਂ ਮਨਜ਼ੂਰ ਉਹ ਪਾਕਿਸਤਾਨ ਚਲਾ ਜਾਏ। ਕਿ ਵੀ ਉਹਨੇ ਜਦੋਂ ਕਿਹਾ ਕਿ ਜੀ ਮੁਸਲਿਮ ਪਰਸਨਲ ਲਾਅ ਨੇ ਤਾਂ ਕਿਹਾ ਵੀ ਇਸਲਾਮ ਦੇ ਮੁਤਾਬਕ ਨਹੀਂ ਹੈ, ਨਾ ਹੀ ਭਾਰਤੀ ਕਨਸਟੀਟਿਊਸ਼ਨ ਦੇ ਮੁਤਾਬਕ। ਉਹਨੇ ਅੱਗੋਂ ਕਿਹਾ ਉਹ ਲੋਕ ਅੰਨ ਭਾਰਤ ਦਾ ਖਾਂਦੇ ਨੇ ਤੇ ਗੀਤ ਪਾਕਿਸਤਾਨ ਦੇ ਗਾਉਂਦੇ ਨੇ। ਹੁਣ ਇਹ ਜ਼ਾਹਰ ਹੈ ਕਿ ਵੀ ਇਹ ਕਿਸ ਹੱਦ ਤੱਕ ਇਹ ਚਲੇ ਗਏ ਨੇ। ਸੋ ਹੁਣ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਵੇਂ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਕਿ ਸਕੂਲਾਂ ਦੇ ਵਿੱਚ CBSE ਦੇ ਸਿਲੇਬਸ ਦੇ ਵਿੱਚ ਔਰ ਫੌਜ ਦੇ ਮੁਖੀ 2-3 ਹੀ ਅੰਗਾਂ ਦੇ ਉਹ ਆਰਮੀ ਦੇ ਵਿੱਚ ਜੀ, ਤੇ ਹੁਣ ਜਿਸ ਲੈਵਲ ਦੇ ਉੱਤੇ ਲੈ ਗਏ ਨੇ ਉਸ ਤੋਂ ਬਾਅਦ ਤਾਂ ਹੁਣ ਇਹੀ ਹੈ ਕਿ ਵੀ ਹੁਣ ਤਾਂ ਜਦੋਂ ਉਹਨਾਂ ਦੇ ਕੋਲ ਕੋਈ ਡਿਜ਼ਾਇਰਡ ਗਿਣਤੀ ਮਿਣਤੀ ਹੋਈ ਔਰ ਕੋਈ ਕਾਂਗਰਸ ਨੇ ਵੀ ਕੀਤਾ ਹੈ ਵਿਰੋਧ ਥੋੜਾ ਬਹੁਤ ਇੱਧਰ ਉੱਧਰ। ਹੁਣ ਕੇਜਰੀਵਾਲ, ਅਰਵਿੰਦ ਕੇਜਰੀਵਾਲ ਉਹ ਵੀ ਨਾਲ ਉਹਦੇ ਯੋਗਾ ਕਰਨ ਆ ਗਿਆ ਸੀ ਮੋਦੀ ਦੇ। ਜੀ ਸੋ ਜ਼ਾਹਰ ਹੈ ਕਿ ਵੀ ਈਵਨ ਜਦੋਂ ਤੁਸੀਂ ਇਦਾਂ ਦੇ ਮੁੱਦੇ ਦੀ ਗੱਲ ਕਰਦੇ ਹੋ, ਭਾਵੇਂ ਦੇਖਣ ਨੂੰ ਲੱਗਦਾ ਹੁੰਦਾ ਕਿ ਆਹ ਵਿਰੋਧ ਹੈ ਨਹੀਂ ਹੈ, ਪਰ ਅਲਟੀਮੇਟਲੀ ਇਹ ਸਾਰਾ ਹੀ ਹਿੰਦੂਤਵਾਦੀ ਗੱਲ ਨੂੰ ਅੱਗੇ ਤੋਰਨ ਵਾਲੀ ਗੱਲ ਹੈ। ਸੋ ਸਾਧਵੀ ਨੇ ਸੱਚ ਕਿਹਾ, ਜੋ RSS ਦੀ ਉਹਦੀ ਟ੍ਰੇਨਿੰਗ ਹੈ ਉਸ ਦੇ ਮੁਤਾਬਕ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ ਸਹਿਸਕ੍ਰਿਤੀ ਪੰਜਵੇਂ ਪਾਤਸ਼ਾਹ ਦੇ ਉਹਦੇ ਚੋਂ ਇੱਕ ਸ਼ਲੋਕ ਚੁਣੇ ਜੀ, ਔਰ ਇਹ ਸ਼ਲੋਕ ਹੈ, ਸ਼ਬਦੰਗ ਰਤੰਗ ਹਿਤੰਗ ਮਾਇਆ ਕੀਰਤਨ ਕਲੀ ਕਰਮ ਕ੍ਰਿਤਵਾ ਮਿਟੰਤ ਤਤਰਾਗਤ ਪਰਮ ਮੋਹੰ ਭਗਵਾਨ ਰਮਣੰ ਸਰਬਤਰ ਥਾਨੀ ਜਯੰ ਦ੍ਰਿਸ਼ਟ ਤੁਯੰ ਅਮੋਗ ਦਰਸ਼ਨੰ ਬਸੰਤ ਸਾਧ ਰਸਨਾ ਹਰ 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 ਹਰੇ ਨਾਨਕ ਪ੍ਰਿਯੰਗ ਨਾਮ ਜਪਨਾ। ਜੀ ਪ੍ਰਿਯੰਗ ਨਾਮ ਪ੍ਰਿਯੰਗ ਜਾਪ ਜਪਨਾ। ਕਿ ਜਿਹੜੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜਿਹੜੇ ਸ਼ਬਦ ਦੇ ਵਿੱਚ ਰੱਤੇ ਹੋਏ ਨੇ, ਜਿਨ੍ਹਾਂ ਦੇ ਧੁਰ ਅੰਦਰ ਨਿਰੰਕਾਰ ਦੀ ਯਾਦ ਵਸਦੀ ਹੈ, ਉਸ ਦੇ ਸ਼ਬਦ ਨਾਲ ਜੁੜੇ ਹੋਏ ਨੇ,
ਜਿਹੜੇ ਕਿ ਹਿਤੰਗ ਮਾਇਆ, ਜਿਨ੍ਹਾਂ ਦੇ ਅੰਦਰ ਦਇਆ ਹੈ, ਜਿਨ੍ਹਾਂ ਦੇ ਅੰਦਰ ਕਰੁਣ ਹੈ, ਜੀ ਜਿਹਨੂੰ ਅਸੀਂ ਕੰਪੈਸ਼ਨ ਅੰਗਰੇਜ਼ੀ 'ਚ ਕਹਿੰਦੇ ਹਾਂ। ਕੀਰਤਨ ਕਲੀ ਕਰਮ ਕ੍ਰਿਤੂਆ, ਕਿ ਮਾਡਰਨ ਏਜ ਦੇ ਵਿੱਚ ਇਹਦੇ ਲਈ ਸ਼ਬਦ ਕਲਯੁਗ ਇਸਤੇਮਾਲ ਹੁੰਦਾ ਹੈ। ਇਹ ਚੀਜ਼ਾਂ ਹੀ ਤੁਹਾਨੂੰ ਸੁੱਖ ਦਿੰਦੀਆਂ ਨੇ ਕਿ ਤੁਹਾਡਾ ਸ਼ਬਦ ਦੇ ਜਿਹੜਾ ਨਿਰੰਕਾਰ ਦੇ ਸ਼ਬਦ ਜੁੜੇ ਹੋਣਾ, ਉਹ ਮਨ ਦੇ ਵਿੱਚ ਦਇਆ ਰੱਖਣੀ। ਔਰ ਕੀਰਤਨ, ਕੀਰਤ ਕਹਿੰਦੇ ਨੇ ਸਿਫਤ ਸਲਾਹ। ਜਦੋਂ ਅਸੀਂ ਕੀਰਤਨ ਵੀ ਕਹਿੰਦੇ ਹਾਂ, ਕੋਈ ਕੀਰਤਨ ਜ਼ਰੂਰੀ ਨਹੀਂ ਕਿ ਵਾਜੇ ਤਬਲੇ ਨਾਲ ਹੁੰਦਾ ਹੈ। ਜੀ ਕੀਰਤਨ ਕੀਰਤ ਚੋਂ ਹੈ। ਕੀਰਤ ਪ੍ਰਭ ਕੀ ਗਾਵੋ ਮੇਰੀ ਰਸਨਾ, ਪ੍ਰਭੂ ਦੀ ਸਿਫਤ ਸਲਾਹ। ਸੋ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਪ੍ਰਭੂ ਦੀ ਸਿਫਤ ਸਲਾਹ, ਦਇਆ ਔਰ ਉਸ ਦੇ ਸ਼ਬਦ ਦੇ ਨਾਲ ਜੁੜਨਾ, ਇਹੀ ਅੱਜ ਦੇ ਯੁੱਗ ਦੇ ਵਿੱਚ ਖੁਸ਼ੀ ਦੇਣ ਦਾ ਕਾਰਨ ਹੈ। ਜੀ ਮਿਟੰਤ ਤਤਰਾਗਤ ਪਰਮ ਮੋਹੰ, ਕਿ ਜੇ ਤੁਸੀਂ ਇਹ 3 ਕਰਮ ਕਰਦੇ ਹੋ ਤੇ ਮਿਟੰਤ ਤਤਰਾਗਤ ਪਰਮ ਮੋਹੰ, ਕਿ ਤੁਹਾਡੇ ਮਨ ਦੇ ਅੰਦਰ ਜਿਹੜਾ ਭਰਮ ਹੈ, ਡਿਊਐਲਿਟੀ ਹੈ, ਦੁਬਿਧਾ ਹੈ ਔਰ ਮੋਹ ਹੈ, ਇਸ ਤੋਂ ਛੁਟਕਾਰਾ ਮਿਲਦਾ ਹੈ। ਜਿਹਨੂੰ ਕਬੀਰ ਸਾਹਿਬ ਯਾਦ ਕਰਵਾਉਂਦੇ ਨੇ, ਸ਼ਬਦ ਲਾਗ ਮਨੈ ਛਾੜ ਦੁਬਿਧਾ ਕੀ ਕੁਰੀਆ, ਕਿ ਦੁਬਿਧਾ ਤੋਂ ਛੁਟਕਾਰਾ ਪਾਣਾ, ਸ਼ਬਦ ਦੇ ਨਾਲ ਲੱਗਣਾ ਹੈ, ਦਇਆ ਕੰਪੈਸ਼ਨ ਹੋਣਾ ਹੈ, ਨਿਰੰਕਾਰ ਦੀ ਸਿਫਤ ਸਲਾਹ ਹੈ। ਭਗਵਾਨ ਰਮਣੰ ਸਰਬੱਤਰ ਥਾਨੀ ਜੰ, ਕਿ ਜਿਹੜਾ ਨਿਰੰਕਾਰ ਹੈ, ਰਮਣੰ ਹੁੰਦਾ ਕਿ ਰੱਬ ਹਰ ਜ਼ਰਰੇ ਜ਼ਰਰੇ ਦੇ ਵਿੱਚ ਰਮਿਆ ਹੋਇਆ ਹੈ, ਉਹ ਹਰ ਥਾਂ ਦੇ ਉੱਤੇ ਮੌਜੂਦ ਹੈ। ਦ੍ਰਿਸ਼ਟ ਤੁਏਂਗ ਅਮੋਗ ਦਰਸ਼ਨੰਗ ਬਸੰਤ ਸਾਧ ਰਸਨਾ, ਕਿ ਜੇ ਹੇ ਮਨੁੱਖ ਤੂੰ ਉਸ ਦੇ ਦਰਸ਼ਨ ਚਾਹੁੰਦਾ ਹੈ ਤੇ ਫਿਰ ਉਸ ਦੀ ਯਾਦ ਨੂੰ ਬਾਰ-ਬਾਰ ਕਰਨਾ, ਯਾਦ ਨੂੰ ਦੁਹਰਾਣਾ। ਦ੍ਰਿਸ਼ਟ ਤੁਏਂਗ, ਉਸ ਨੂੰ ਬਾਰ-ਬਾਰ ਯਾਦ ਕਰਨਾ ਹੀ ਤੇਰੇ ਅੰਦਰ ਇੱਕ ਬਸੰਤ ਪੈਦਾ ਕਰੇਗਾ। ਬਸੰਤ ਕਹਿੰਦੇ ਨੇ ਜੋਏ ਨੂੰ, ਸਪ੍ਰਿੰਗ ਨੂੰ। ਤੇ ਫਿਰ ਗੁਰੂ ਸਾਹਿਬ ਨੇ ਫਰਮਾਇਆ, ਹਰ 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 ਹਰੇ ਨਾਨਕ ਪ੍ਰਿਯੰਗ ਨਾਮ ਜਪਨਾ, ਕਿ ਜੇ ਤੂੰ ਚਾਹੁੰਦਾ ਹੈ ਕਿ ਤੇਰੇ ਅੰਦਰ ਬਸੰਤ ਹੋਏ, ਬਹਾਰ ਹੋਏ, ਖੁਸ਼ੀ ਹੋਏ, ਤੇ ਵਾਹਿਗੁਰੂ 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 ਨਾਮ ਨੂੰ ਲਗਾਤਾਰਤਾ ਦੇ ਨਾਲ ਜਪਣਾ ਜਿਹੜਾ ਹੈ, ਉਹ ਤੇਰੇ ਅੰਦਰ ਆਨੰਦ ਪੈਦਾ ਕਰੇਗਾ, ਮਨ ਚੋਂ ਦੁਬਿਧਾ ਕੱਢੇਗਾ, ਮਾਇਆ ਦੇ ਨਾਲ ਮੋਹ ਨੂੰ ਤੋੜੇਗਾ। ਔਰ ਇਸ ਤਰੀਕੇ ਦੇ ਨਾਲ ਇਸ ਕਲਯੁਗ ਦੇ ਵਿੱਚ, ਅਜੋਕੇ ਸਮੇਂ ਦੇ ਵਿੱਚ ਮਾਇਆ ਦੇ ਮਾੜੇ ਪ੍ਰਭਾਵ ਤੋਂ ਬਚ ਕੇ ਨਿਰੰਕਾਰ ਦੇ ਨਾਲ ਅਸੀਂ ਆਪਣਾ ਪ੍ਰੇਮ ਪ੍ਰੀਤ ਨਿਭਾ ਸਕਾਂਗੇ। ਜੀ ਰਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਰਾਏ ਤੇ ਸੁਝਾਅ ਭੇਜੇ ਨੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰੋਡਕਸ਼ਨ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।